ਤੇ ਇਹਦੇ ਚਾਰੋਂ ਤਰਫ ਜਿਹੜਾ ਨਾ ਸਟੈਪਸ ਹੈਗੇ ਨੇ, ਠੀਕ ਹੈ। ਤੇ ਇਹ ਬਿਲਕੁਲ ਚਾਰੋਂ ਤਰਫ ਇਹ ਰਸਤਾ ਜਿਹੜਾ ਨਾ ਸਿਰਫ ਮੰਦਿਰ 'ਚ ਜਾਣ ਵਾਸਤੇ। ਇਸ ਤੋਂ ਪਰੇ ਵੀ ਜਿਹੜਾ ਨਾ ਉਹ ਵੀ ਇਹ ਜਨਾਬ ਇਹਦੀ ਰਾਈਟ ਸਾਈਡ 'ਤੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ। ਅੰਦਰ ਜਾ ਕੇ ਵੀ ਤੁਹਾਨੂੰ ਵਿਖਾਲਣਾ ਜਿੱਥੇ ਮੂਰਤੀ ਸਥਾਨ ਹੈ ਸਨ, ਉਹ ਅੱਜ ਵੀ ਮੌਜੂਦ ਹੈ। ਅੱਛਾ, ਇਹ ਬਰਾਮਦਾ ਹੈਗਾ, ਠੀਕ ਹੈ ਨਾ। ਇੱਥੋਂ ਮੇਨ ਐਂਟਰਸ ਇੱਧਰੋਂ ਮੈਂ ਆਇਆ ਵਾਂ ਇਸ ਸਾਈਡ ਤੋਂ, ਠੀਕ ਹੈ ਨਾ। ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਮੌਜੂਦ ਹੈਗਾ ਵਾਂ ਜ਼ਿਲ੍ਹਾ ਗੁਜਰਾਂਵਾਲਾ ਦੇ ਕੋਲ ਬਹੁਤ ਵੱਡਾ ਪਿੰਡ ਕਸਬਾ ਏ ਬੱਦੋ ਕੀ ਗੁਸਾਈਆਂ। ਇਹ 1947 ਦੀ ਪਾਰਟੀਸ਼ਨ ਤੋਂ ਪਹਿਲੇ ਹਿੰਦੂ ਸਿੱਖਾਂ ਦਾ ਬਹੁਤ ਵੱਡਾ ਪਿੰਡ ਹੁੰਦਾ ਸੀ। ਫਿਰ 1947 ਦੀ ਪਾਰਟੀਸ਼ਨ ਹੋਈ ਤਾਂ ਫਿਰ ਇੱਥੋਂ ਜਿਹੜੇ ਜਿੰਨੇ ਵੀ ਗੈਰ ਮੁਸਲਮ ਉਹ ਇੰਡੀਆ ਵਾਲੇ ਹਿੱਸੇ ਚਲੇ ਗਏ, ਔਰ ਉੱਥੋਂ ਫਿਰ ਜਿਹੜੇ ਮੁਸਲਮਾਨ ਮਹਾਜਰ ਉਹ ਆ ਕੇ ਇੱਥੇ ਆਬਾਦ ਹੋਏ। ਇਹ ਅੱਜ ਵੀ ਪਿੰਡ ਜਿਹੜਾ ਨਾ ਇਹ ਗੁਜਰਾਲ ਤੋਂ ਚੰਦ ਕਿਲੋਮੀਟਰ ਦੂਰ ਹੈ। ਇਸ ਵੀਡੀਓ ਤੁਹਾਨੂੰ ਵਿਖਾਲਣਾ ਪਿੱਛੇ ਜਿਹੜਾ ਟੈਂਪਲ ਹੈਗਾ, ਮੰਦਿਰ ਹੈਗਾ, ਤੁਮਰੀ ਮੰਦਿਰ ਇਹਨੂੰ ਕਹਿੰਦੇ ਨੇ। ਔਰ ਇਹ ਆਪਣੀ ਨਵੀਅਤ ਦਾ ਬਹੁਤ ਹੀ ਖੂਬਸੂਰਤ ਔਰ ਵਾਹਦ ਮੰਦਿਰ ਐਸਾ ਹੈ ਕਿ ਜਿਹਦਾ ਜਿਸ ਤਰ੍ਹਾਂ ਹਰਨ ਮਨਾਰ ਹੈਗਾ ਸ਼ੁਖਪੁਰੇ ਦੇ ਵਿੱਚ, ਉਸੇ ਤਰ੍ਹਾਂ ਹੀ ਇਹ ਮੰਦਿਰ ਜਿਹੜਾ ਨਾ ਇਹਦੇ ਚਾਰ ਚੁਫੇਰੇ ਜਿਹੜਾ ਨਾ ਉਹ ਬਣਿਆ ਤੇ ਪੌਂਡ ਤਲਾਬ, ਉਹਦੇ ਵਿੱਚ ਇੱਕ ਹੀ ਰਸਤਾ ਜਾਂਦਾ ਜਿਹੜਾ ਜਾ ਕੇ ਜਿਸ ਤਰ੍ਹਾਂ ਗੋਲਡਨ ਟੈਂਪਲ ਤੁਸੀਂ ਕਹਿ ਲਓ, ਚਾਰੋਂ ਤਰਫ ਪਾਣੀ ਔਰ ਇਹਦੇ ਵਿੱਚ ਮੰਦਿਰ ਹੈ। ਇਹਦਾ ਵੀ ਉਹ ਹਿਸਾਬ ਇੱਕ ਰਸਤਾ ਜਾਂਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਿੱਛੇ ਉਹ ਮੋਰੇ ਨਜ਼ਰ ਆ ਰਹੇ ਨੇ, ਇਹ ਪਾਣੀ ਦੇ ਨੇ, ਇਹਦੇ ਉੱਤੇ ਬ੍ਰਿਜ ਹੈਗਾ। ਤੇ ਚਲੋ ਮੈਂ ਤੁਹਾਨੂੰ ਜਾ ਕੇ ਸਾਰਾ ਮੰਦਿਰ ਵੀ ਵਿਖਾਲਣਾ ਔਰ ਤੁਹਾਨੂੰ ਪੌਂਡ ਵੀ ਦਿਖਾਲਣਾ। ਠੀਕ ਹੈ ਨਾ। ਇਹਦੇ ਵਿੱਚ ਮੰਦਿਰ ਹੈਗਾ ਤੁਮਰੀ ਸਾਹਿਬ ਮੰਦਿਰ ਹੈ, ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ। ਇਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਪਿੰਡ ਹੈ ਨਾ ਬੱਦੋ ਕੀ ਗੁਸਾਈਆਂ, ਇਹ ਆਬਾਦ ਕੀਤਾ ਸੀ ਜਾਂ ਇੱਥੇ ਪੈਦਾ ਹੋਏ ਸਨ ਜਿਹੜੇ ਸਾਈਂ ਦਾਸ ਜੀ ਨੇ। ਉਹ ਗੁਸਾਈ ਸਵਾਮੀ ਮਜ਼ਹਬੀ ਕਬੀਲਾ ਜਿਹੜਾ ਮਜ਼ਹਬੀ ਕਮਿਊਨਿਟੀ ਹੈ ਉਹਨਾਂ ਦੇ ਬਾਨੀ ਵੀ ਨੇ, ਠੀਕ ਹੈ ਨਾ, ਸਾਈਂ ਦਾਸ ਜੀ। ਤੇ ਉਹ ਇੱਥੇ ਪੈਦਾ ਹੋਏ ਸਨ 1468 ਨੂੰ, ਠੀਕ ਹੈ ਨਾ। ਤੇ ਇਹ ਉਹਦਾ ਹੀ ਇੱਥੇ ਫਿਰ ਉਸ ਤੋਂ ਬਾਅਦ ਮੰਦਿਰ ਇੱਥੇ ਤਾਮੀਰ ਕੀਤਾ ਗਿਆ, ਛੋਟੀ ਇੱਟ ਨਾਲ ਬਣਿਆ ਇੱਕ ਬਹੁਤ ਵੱਡਾ ਪੌਂਡ ਹੈ। ਪੌਂਡ ਦੇ ਚੈਸ ਵੇਲੇ ਮੈਂ ਖੜਾ ਵਾਂ, ਮੇਰੇ ਪਿੱਛੇ ਉਹ ਮੰਦਿਰ ਹੈਗਾ। ਤੇ ਜਨਾਬ ਇਹ ਜਿਹੜਾ ਹੈਗਾ ਸ਼ਹਿਰ ਹੈਗਾ, ਇਹ ਹੈਗਾ ਗੁਜਰਾਤ ਤੋਂ ਤਕਰੀਬਨ 16 ਕਿਲੋਮੀਟਰ ਦੂਰ। ਤੇ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਹੈਗੇ ਸਨ ਨਾ ਸਾਈਂ ਦਾਸ ਜੀ, ਉਹਨਾਂ ਦੇ ਇੱਕ ਮਜ਼ਹਬੀ ਅਕੀਦਤਮੰਦ ਔਰ ਸਾਥੀ ਸਨ ਜਿਨ੍ਹਾਂ ਦਾ ਨਾਂ ਸੀ ਬੱਦੋ। ਔਰ ਬੱਦੋ ਕੀ ਤੋਂ ਫਿਰ ਨਾਂ ਹੀ ਜਿਹੜਾ ਨਾ ਇਹ ਚੱਲਦਾ ਆਇਆ। ਤੇ ਜਿਹੜੇ ਹੈਗੇ ਨੇ ਸਾਈਂ ਦਾਸ ਜੀ, ਇਹ ਬਾਬਾ ਗੁਰੂ ਨਾਨਕ ਦੇਵ ਜਿਹੜੇ ਨਾ ਉਹ ਹਮਸਰ ਉਦੋਂ ਸਮਝੇ ਜਾਂਦੇ ਸਨ ਜਾਂ ਹੈ ਸਨ, ਠੀਕ ਹੈ ਨਾ। ਤੇ ਇਹ ਜਿਹੜਾ ਪਿੱਛੇ ਮੰਦਿਰ ਹੈਗਾ ਇਹ ਤੁਮਰੀ ਸਾਹਿਬ, ਇਹ ਦਿੱਲੀ ਦੇ ਵਿੱਚ ਉੱਤਮ ਨਗਰ ਦੇ ਵਿੱਚ ਵੈਸਟ ਉੱਤਮ ਨਗਰ ਦਾ ਸਟੇਸ਼ਨ ਜਿਹੜਾ ਉਹਦੇ ਕੋਲ ਇਸੇ ਸੇਮ ਨਾਂ ਤੋਂ ਇੱਕ ਉਹ ਮੰਦਿਰ ਉੱਥੇ ਵੀ ਬਣਾਇਆ ਗਿਆ। ਤੇ ਜਿਹੜੇ ਇੰਡੀਆ ਦੇ ਵਿੱਚ ਲੋਕ ਰਹਿੰਦੇ ਨੂੰ ਦੇਖ ਸਕਦੇ ਨੇ। ਇਹ ਗੁਜਰਾਂਵਾਲੇ ਵਾਲਾ ਮੰਦਿਰ ਤੁਹਾਨੂੰ ਮੈਂ ਦਿਖਾ ਲਣਾ। ਇਹ ਦੇਖੋ ਦੋਸਤੋ, ਇਹ ਬਹੁਤ ਵੱਡਾ ਪੌਂਡ ਹੈ, ਸਰੋਵਰ ਕਹਿ ਲਓ, ਤਲਾਬ ਕਹਿ ਲਓ, ਪੱਕਾ। ਇਹ ਤਾਂ ਮੈਂ ਤੁਹਾਨੂੰ ਦਿਖਾਉਣਾ ਸਟੇਜ, ਇਹ ਸਟੈਪਸ ਨੇ ਇਹਦੇ ਥੱਲੇ ਜਾਣ ਵਾਸਤੇ। ਇਹ ਬਹੁਤ ਹੀ ਤਕਰੀਬਨ ਕੋਈ 15 ਫੁੱਟ ਜਿਹੜਾ ਨਾ ਗਹਿਰਾ ਲੱਗ ਰਿਹਾ। ਤੇ ਇਹਦੇ ਚਾਰੋਂ ਤਰਫ ਜਿਹੜਾ ਨਾ ਸਟੈਪਸ ਹੈਗੇ ਨੇ, ਠੀਕ ਹੈ। ਤੇ ਇਹ ਬਿਲਕੁਲ ਚਾਰੋਂ ਤਰਫ ਇਹ ਰਸਤਾ ਜਿਹੜਾ ਨਾ ਸਿਰਫ ਮੰਦਿਰ 'ਤੇ ਜਾਣ ਵਾਸਤੇ। ਇਸ ਤੋਂ ਪਰੇ ਵੀ ਜਿਹੜਾ ਨਾ ਉਹ ਵੀ ਪੌਂਡ ਹੀ ਹੈਗਾ। ਮੈਂ ਜਿਸ ਤਰ੍ਹਾਂ ਤੁਹਾਨੂੰ ਦਿਖਾ ਲਣਾ, ਇਹ ਜਨਾਬ ਬਹੁਤ ਹੀ ਆਪਣੇ ਦੌਰ ਦਾ ਜ਼ਬਰਦਸਤ ਵੱਡਾ ਟੈਂਪਲ ਛੋਟੀ ਇੱਟ ਨਾਲ ਬਣਿਆ। ਆ ਦੇਖੋ ਤੁਸੀਂ, ਆ ਛੋਟੀ ਇੱਟ ਬਣੀ ਹੈ। ਉਹੀ ਮਸਾਲਾ ਜਿਹੜਾ ਚੂਨਾ ਤੇ ਪਤਾ ਨਹੀਂ ਜਿਹੜਾ ਵਿੱਚ ਦਾਲਾਂ ਬਣਾ ਕੇ ਕਰ ਦਿੰਦੇ ਸਨ। ਅੱਛਾ, ਇਹ ਸਾਈਡ ਤੇ ਵੀ ਜਿਹੜਾ ਹੈਗਾ ਨਾ ਉਹ ਵੇ ਪੌਂਡ, ਠੀਕ ਹੈ ਨਾ। ਦੇਖੋ ਨਾ, ਇਹ ਸਿਰਫ ਵਿੱਚ ਇੱਕ ਰਸਤਾ ਹੈਗਾ, ਬਾਕੀ ਤਿੰਨਾਂ ਚਾਰੋਂ ਤਰਫ ਜਿਹੜਾ ਨਾ ਇਹ ਪੌਂਡ ਪਾਣੀ ਵਾਲਾ ਸੀ। ਤੇ ਮੈਂ ਹੁਣ ਚੱਲਣਾ ਤੁਹਾਨੂੰ ਟੈਂਪਲ ਦਿਖਾ ਲਣਾ। ਇਹ ਜਨਾਬ ਤੁਮਰੀ ਸਾਹਿਬ ਇਹਨੂੰ ਜਿਹੜਾ ਨਾ ਜਿਹੜਾ ਇਹ ਤੁਮਰੀ ਟੈਂਪਲ ਹੈਗਾ। ਇਹ ਦੇਖੋ, ਇਹ ਸਾਰੇ ਰਸਤੇ ਉਹੀ ਪੁਰਾਣੇ ਬਣੇ ਨੇ ਛੋਟੀ ਇੱਟ ਵਾਲੇ।
ਦੀਵਾਰਾਂ ਇੱਥੋਂ ਦੀ ਜਨਾਬ ਜਿਹੜੇ ਨੇ ਹਿੰਦੂ ਧਰਮ ਦੇ ਲੋਕ ਜਿਨ੍ਹਾਂ ਨੇ ਪੂਜਾ ਪਾਠ ਕਰਨੀ ਸੀ, ਉਹ ਇਹੀ ਉਹ ਰਸਤੇ ਨੇ ਜਿੱਥੋਂ ਲੰਘ ਕੇ ਤੇ ਇੱਥੇ ਜਾਂਦੇ ਰਹੇ ਨੇ 1947 ਤੱਕ। ਫਿਰ 1947 ਤੋਂ ਬਾਅਦ ਤੱਕ ਹੁਣ ਤੱਕ ਇਹ ਜਿਹੜਾ ਆਪਣੇ ਦੌਰ ਦਾ ਬਹੁਤ ਹੀ ਵੱਡਾ ਔਰ ਖੂਬਸੂਰਤ ਟੈਂਪਲ ਹੈ। ਇਹ ਇਬਾਦਤ ਵਾਸਤੇ ਬੰਦ ਹੈ ਲੇਕਿਨ ਅੱਜ ਵੀ ਮੌਜੂਦ ਹੈਗਾ। ਇਹ ਸਟੈਪਸ ਇਹਦੇ ਠੀਕ ਹੋ ਗਿਆ ਜਨਾਬ। ਇਹ ਦੇਖੋ, ਇਹ ਮੈਂ ਦਰਵਾਜ਼ੇ ਦੇ ਅੱਗੇ ਆ ਗਿਆ। ਪਹਿਲਾਂ ਮੈਂ ਤੁਹਾਨੂੰ ਇਹਦਾ ਬਾਹਰੋਂ ਥੋੜ੍ਹਾ ਜਿਹਾ ਦਿਖਾ ਦਿਆਂ ਸਟਰਕਚਰ, ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਅੰਦਰ ਵੀ ਇਹਦਾ ਵਿਖਾ ਲਣਾ ਇਹਦਾ ਕੀ ਜਿਹੜਾ ਨਾ ਉਹ ਮਤਲਬ ਹੈ ਅੰਦਰ ਸੇ। ਇਹ ਦੇਖੋ ਛੋਟੇ ਛੋਟੇ ਪੀਸ ਇੱਟਾਂ ਦੇ ਬਣਾ ਕੇ ਨਾ ਤੇ ਇਹ ਜਿਹੜੇ ਨੇ ਬਣਾਏ ਨੇ ਥੰਮ। ਵਾਹ ਜੀ ਵਾਹ, ਕੀ ਬਾਤ ਹੈ। ਇਹ ਜਨਾਬ ਇਹਦੀ ਰਾਈਟ ਸਾਈਡ ਤੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ। ਅੰਦਰ ਜਾ ਕੇ ਵੀ ਤੁਹਾਨੂੰ ਵਿਖਾਲਣਾ ਜਿੱਥੇ ਮੂਰਤੀ ਸਥਾਨ ਹੈ ਸਨ, ਉਹ ਅੱਜ ਵੀ ਮੌਜੂਦ ਹੈ। ਅੱਛਾ, ਇਹ ਬਰਾਮਦਾ ਹੈਗਾ, ਠੀਕ ਹੈ ਨਾ। ਇੱਥੋਂ ਮੇਨ ਐਂਟਰਸ ਇੱਧਰੋਂ ਮੈਂ ਆਇਆ ਵਾਂ ਇਸ ਸਾਈਡ ਤੋਂ, ਠੀਕ ਹੈ ਨਾ। ਇਹ ਤੁਸੀਂ ਦੇਖ ਸਕਦੇ ਜਿਹੜੇ ਬਣੇ ਨੇ ਇਹਦੇ ਬਹੁਤ ਹੀ ਆਲੀਸ਼ਾਨ ਕਿਸਮ ਦੇ ਜਿਹੜੇ ਇਹਦੇ ਪੁਲ ਦੇ ਜਿਹੜੇ ਬ੍ਰਿਜ ਦੇ ਬਣੇ ਨੇ ਪਿਲਰਸ, ਉਹ ਤੁਸੀਂ ਦੇਖੋ। ਤੇ ਇਹ ਇਹਦਾ ਜਨਾਬ ਆ ਗਿਆ ਟੈਂਪਲ। ਮੈਂ ਤੁਹਾਨੂੰ ਜਲਦੀ ਇਹਦਾ ਬਾਹਰੋਂ ਮੈਂ ਤੁਹਾਨੂੰ ਦਿਖਾ ਦਿਆਂ, ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਅੰਦਰ ਜਾ ਕੇ ਤੇ ਉਹਦੇ ਵਿਖਾਲਣਾ। ਕੀ ਬਾਤ ਹੈ, ਦੇਖੋ ਜਨਾਬ। ਉਸੇ ਤਰ੍ਹਾਂ ਹੀ ਸਿਰਫ ਇਹ ਕਿ ਇਹਨੂੰ ਹੁਣ ਲੁੱਕ ਆਫਟਰ ਨਹੀਂ, ਬੜਾ ਵੱਡਾ ਜਿਹੜਾ ਨਾ ਇੱਕ ਸਾਰੇ ਕਦੀਮਾਂ ਦਾ ਇੱਕ ਸਰਮਾਇਆ ਹੈ, ਇਹਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਜਿਹੜੇ ਟੈਂਪਲਸ ਨੇ ਉਹ ਬਹੁਤ ਘੱਟ ਰਹਿ ਗਏ ਨੇ, ਔਰ ਅਗਰ ਇਹਨਾਂ ਦੀ ਤੁਸੀਂ ਦੇਖੋ ਨਾ ਹੁਣ ਜਿਸ ਤਰ੍ਹਾਂ ਟੁੱਟਣਾ ਸ਼ੁਰੂ ਹੋ ਗਿਆ। ਬਹੁਤ ਵੱਡਾ ਟੈਂਪਲ ਹੈਗਾ। ਇਹ ਜਨਾਬ ਇਹ ਬੇਰੀ ਦਾ ਦਰਖਤ ਇੱਥੇ, ਤੇ ਇਹ ਮੇਰਾ ਖਿਆਲ ਵਿੱਚ ਬਣਿਆ ਦਾ ਦੀਵੇ ਸ਼ੀਵੇ ਬਾਲਣ ਵਾਸਤੇ। ਹਾਂ ਬਿਲਕੁਲ, ਇੱਥੇ ਲੋਕ ਬਾਲਦੇ ਨੇ ਦੀਵੇ, ਇਹ ਅੰਦਰ ਦੀਵਿਆਂ ਵਾਸਤੇ ਬਣਿਆ ਦਾ। ਹਾਂਜੀ, ਇਹ ਜੀ ਇੱਥੇ ਦੀਵੇ ਔਰ ਆਪਣਾ ਜਿਹੜਾ ਨਾ ਖੂਬਸੂਰਤ ਹੈ ਉਹਨਾਂ ਬਣਾਇਆ ਹੈ। ਲੇਕਿਨ ਖੈਰ ਇਹ ਏਡਾ ਇਹ ਜਿਹੜਾ ਨਾ ਇਹ ਏਡਾ ਕੋਈ ਪੁਰਾਣਾ ਨਹੀਂ। ਬੇਰੀ ਦਾ ਦਰਖਤ ਕਹਿੰਦੇ ਨੇ ਬਹੁਤ ਪੁਰਾਣਾ ਹੈ। ਇਹ ਜਿਹੜਾ ਬੇਰੀ ਦਾ ਦਰਖਤ ਹੈ ਨਾ, ਇਹ ਬਹੁਤ ਪੁਰਾਣਾ, ਇਹਦੀ ਹਿਸਟਰੀ ਬਹੁਤ ਪੁਰਾਣੀ ਹੈ। ਇਹ ਦੇਖੋ ਚਾਰੋਂ ਤਰਫ ਜਿਹੜਾ ਨਾ ਬਣਿਆ, ਇਹਦਾ ਦੀਵਾਰ ਵੀ ਬਣੀ ਹੈ। ਤੇ ਇਹ ਇਹਦੀਆਂ ਜਿਹੜੀਆਂ ਨਾ ਦੀਵਾਰਾਂ ਵੇਖੋ ਜੀ, ਕਿੱਡੀ ਚੌੜੀ ਦੀਵਾਰ ਹੈ। ਇਹ ਦੇਖੋ, ਇਹ ਦੇਖੋ ਜਨਾਬ, ਇੱਥੇ ਮੁਸਲਮਾਨ ਆ ਕੇ ਦੀਵੇ ਬਾਲਦੇ ਨੇ। ਬੇਰੀ ਦੇ ਦਰਖਤ ਦੇ ਕੋਲ ਦੀਵਿਆਂ ਵਾਸਤੇ ਜਿਹੜਾ ਬਣਿਆ ਆਲਾ। ਅੱਛਾ, ਹੁਣ ਮੈਂ ਤੁਹਾਨੂੰ ਜਨਾਬ ਮੰਦਿਰ ਦੇ ਅੰਦਰ ਲੈ ਕੇ ਚੱਲਣਾ ਵਾ ਔਰ ਤੁਹਾਨੂੰ ਦਿਖਾਲਣਾ ਵਾ ਕਿ ਇਹ ਮੰਦਿਰ ਦੇ ਅੰਦਰ ਜਿਹੜੇ ਮੂਰਤੀ ਸਥਾਨ ਸਨ ਉਹ ਕਿਸ ਨੋਈਏ ਦੇ ਹਨ ਔਰ ਅੱਜ ਕਿਸ ਹਾਲ 'ਚ ਨੇ। ਇਹ ਜੀ ਸਭ ਤੋਂ ਪਹਿਲੇ ਇੱਥੇ ਸਾਨੂੰ ਇਹ ਜਿਹੜਾ ਫਰਸ਼ ਨਜ਼ਰ ਆ ਰਿਹਾ ਨਾ, ਇਹ ਆ ਰਿਹਾ ਪੱਥਰ ਲੱਗਾ ਵਾਈਟ ਗ੍ਰੀਨ ਕਲਰ ਦਾ ਨਜ਼ਰ ਆ ਰਿਹਾ, ਔਰ ਇਧਰੋਂ ਕੁਝ ਉਖੜਨਾ ਸ਼ੁਰੂ ਹੋ ਗਿਆ, ਲੇਕਿਨ ਇਹ ਸਟਿਲ ਇੱਥੇ ਮੌਜੂਦ ਹੈਗਾ। ਤੇ ਪੂਰੇ ਮੰਦਿਰ ਨੂੰ ਜਿਹੜੀਆਂ ਟੈਲਾਂ ਨੇ ਉਹ ਛੋਟੀਆਂ ਲੱਗੀਆਂ ਨੇ, ਇੱਕ ਨਾ ਬਿਲਕੁਲ ਛੋਟੀ ਇੱਟ ਜਿਹੜੀ ਨਾਨਕਸ਼ਾਹੀ। ਉਹ ਇਹ ਦੇਖੋ ਜਨਾਬ, ਇਹ ਬਹੁਤ ਹੀ ਖੂਬਸੂਰਤ ਨਕਸ਼ਨਗਾਰ ਹੋਇਆ ਦਾ। ਇਹ ਦੇਖੋ ਨਜ਼ਰ ਆ ਰਿਹਾ ਨਾ, ਇਹ ਉੱਤੇ ਛੱਤ, ਵਾਹ ਜੀ। ਇਹ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਇਹਦਾ ਬਰਾਮਦਾ, ਪਹਿਲੇ ਫਿਰ ਅੰਦਰ ਚੱਲਦੇ ਆ। ਇਹ ਬਰਾਮਦਾ ਜਨਾਬ, ਠੀਕ ਹੈ ਨਾ। ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾ ਲੈਂਦੇ ਆ। ਇਹ ਜਨਾਬ ਪੱਥਰ ਲੱਗਿਆ ਸੰਗੇ ਮਰਮਰ, ਇਹ ਜਿਹੜਾ ਮੰਦਿਰ ਦੇ ਅੰਦਰ ਜਾਣ ਵਾਸਤੇ, ਤੇ ਇਹ ਵੀ ਪੱਥਰ ਸੰਗੇ ਮਰਮਰ ਇੱਥੋਂ ਟੁੱਟ ਗਿਆ। ਅੱਛਾ, ਥੱਲੇ ਪਹਿਲਾਂ ਛੋਟੀ ਇੱਟ ਦਾ ਫਰਸ਼ ਲੱਗਿਆ, ਉਸ ਦੇ ਬਾਅਦ ਉੱਤੇ ਫਿਰ ਪੱਥਰ ਦੀ ਸਲੈਬ ਲੱਗੀ ਸੀ, ਤੇ ਅੰਦਰ ਵੀ ਜਿਹੜਾ ਨਾ ਉਹ ਪੱਥਰ ਲੱਗਾ। ਅੰਦਰ ਚੱਲਦੇ ਆ ਜੀ। ਵਾਹ ਜੀ ਵਾਹ। ਅੱਛਾ, ਇੱਥੇ 3 ਮੂਰਤੀ ਸਥਾਨ ਬਣੇ ਨੇ ਜੀ, ਇੱਕ ਸਾਹਮਣੇ में, ਇੱਕ ਇਸ ਸਾਈਡ ਤੇ ਵੇ ਔਰ ਇੱਕ ਰਾਈਟ ਸਾਈਡ ਤੇ। ਤੇ ਇਥੋਂ ਇਹ ਮਤਲਬ ਇਹ ਸਾਬਤ ਹੁੰਦਾ ਹੈ ਕਿ ਇੱਥੇ 3 ਮੰਦਿਰ 3 ਮੂਰਤੀਆਂ ਹੋਣਗੀਆਂ।
ਹੁਣ ਮੈਨੂੰ ਨਹੀਂ ਪਤਾ ਕਿ ਕਿਹੜੀਆਂ ਨੇ, ਲੇਕਿन ਡੈਫੀਨੇਟਲੀ 3 ਮੂਰਤੀ ਸਥਾਨ ਔਰ ਵੱਡੇ ਮੂਰਤੀ ਸਥਾਨ ਬਣੇ ਨੇ, ਠੀਕ ਹੈ ਨਾ। ਉਹ ਤੇ ਕੋਈ ਬਲੈਕ ਐਂਡ ਵਾਈਟ ਥੱਲੇ ਪੱਥਰ ਲੱਗਿਆ, ਜਿਹੜਾ ਕਿ ਯੂਜੂਲੀ ਅਮੂਮਨ ਗੁਰਦੁਆਰਾ ਔਰ ਜਿੰਨੇ ਹੁੰਦੇ ਨੇ ਪੁਰਾਣੀਆਂ ਮਜ਼ਹਬੀ ਪਲੇਸਿਸ ਉਹਨਾਂ ਦੇ ਵਿੱਚ। ਕੀ ਬਾਤ ਹੈ ਜੀ। ਇਹ ਛੱਤ ਜੀ ਉੱਤੇ ਇਸ ਵੇਲੇ ਤੇ ਕੋਈ ਐਸੀ ਖਾਸ ਚੀਜ਼ ਨਹੀਂ ਨਜ਼ਰ ਆ ਰਹੀ ਜਿਹੜੀ ਮੈਂ ਤੁਹਾਨੂੰ, ਮੂਰਤੀ ਵਗੈਰਾ ਨਹੀਂ ਬਣੀ ਜਿਹੜੀ ਮੈਂ ਤੁਹਾਨੂੰ ਦਿਖਾ ਸਕਾਂ। ਲੇਕਿਨ ਬਹਰਹਾਲ ਇਹ ਦੇਖੋ ਨਾ, ਇਹ ਸਾਰਾ ਕੁਝ ਓਰੀਜਨਲ ਹਾਲਤ 'ਚ ਮੌਜੂਦ ਹੈ। ਗੋ ਕਿ ਇਹ ਹੁਣ ਇਹਨੂੰ ਤਵੱਜੋ ਦੀ ਜ਼ਰੂਰਤ ਹੈ। ਇਹ ਦੇਖੋ ਲੋਕਾਂ ਨੇ ਲਿਖਿਆ ਇਹਦੇ ਵਿੱਚ, ਅਜੀਬੋ ਗਰੀਬ ਰਾਈਟਿੰਗ ਹੈਗੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਇਹ ਦੇਖੋ ਤੁਸੀਂ, ਇਹ ਕਿਆ ਸ਼ਾਹਕਾਰ ਹੈ ਜੀ। ਕਿੱਥੇ ਗਏ ਉਹ ਲੋਕ ਜੀ ਜਿਹੜੇ ਇਹ ਚੀਜ਼ਾਂ ਬਣਾ ਗਏ ਨੇ। ਹਾਂਜੀ, ਇਹ ਦੇਖੋ ਉੱਤੇ ਇਹ ਰੋਸ਼ਨਦਾਨ ਜਿਹੜੇ ਬਣੇ ਨੇ, ਠੀਕ ਹੈ ਨਾ। ਇਹ ਜਨਾਬ ਬਾਹਰ ਵਾਲਾ ਦਰਵਾਜ਼ਾ, ਇਹ ਜਨਾਬ ਉਹ ਹੁਣ ਤੁਹਾਨੂੰ ਮੈਂ ਥੋੜਾ ਪੌਂਡ ਦਿਖਾ ਦਿਆਂ। ਇਹ ਪੌਂਡ ਬਣਿਆ ਇੱਥੋਂ ਦੀ, ਮੇਰਾ ਖਿਆਲ ਪਾਣੀ ਅੰਦਰ ਦਾਖਲ ਹੋਣ ਦੀ ਜਗ੍ਹਾ ਹੈਗੀ ਹੈ ਪਾਣੀ ਵਾਸਤੇ, ਕਿਉਂਕਿ ਕਿਹਾ ਜਾਂਦਾ ਕਿ ਇੱਧਰੋਂ ਪਾਣੀ ਆਉਂਦਾ ਹੁੰਦਾ ਸੀ ਇਹ ਪੌਂਡ ਭਰਨ ਵਾਸਤੇ। ਔਰ ਇੱਥੇ ਆਪਣੇ ਕੀਤੇ ਦੇ ਮੁਤਾਬਕ ਜਿਹੜੇ ਗੈਰ ਮੁਸਲਮਾਨ ਸਨ ਉਹ ਇਸ਼ਨਾਨ ਵਗੈਰਾ ਕਰਦੇ ਸਨ। ਇਹ ਇੱਕ ਬਣੀ ਜਗ੍ਹਾ, ਇਹ ਵੇ ਸੈਪਰੇਟ ਆਈ ਥਿੰਕ ਡੈਫੀਨੇਟਲੀ ਖਵਾਤੀਨ ਵਾਸਤੇ ਹੋਏਗੀ। ਇਹ ਮੈਂ ਤੁਹਾਨੂੰ ਉਸ ਸਾਈਡ 'ਤੇ ਵੀ ਜਾ ਕੇ ਦਿਖਾ ਲੈਣਾ, ਲੇਕਿਨ ਪਹਿਲਾਂ ਮੈਂ ਤੁਹਾਨੂੰ ਇੱਧਰੋਂ ਟੈਂਪਲ ਦੇ ਉੱਤੇ ਖੜੇ ਹੋ ਕੇ ਤੇ ਇਹ ਚੀਜ਼ ਦਿਖਾ ਦਿਆਂ। ਇਹ ਦੇਖੋ ਹਰ ਚੀਜ਼ ਓਰੀਜਨਲ ਹਾਲਤ 'ਚ ਮੌਜੂਦ ਹੈ। ਚਲੋ ਹੁਣ ਜਾ ਕੇ ਤੁਹਾਨੂੰ ਦਿਖਾ ਲੈਂ ਥੱਲੇ ਪੌਂਡ ਦੇ ਥੱਲੇ ਜਾ ਕੇ, ਔਰ ਉਹ ਜਿਹੜਾ ਸਟਰਕਚਰ ਬਣਿਆ ਉਹ ਕੈਸਾ ਹੈ। ਚਲੋ ਜੀ ਥੱਲੇ ਚੱਲ ਕੇ ਤੇ ਦੇਖਨੇ ਆ ਜਿਹੜਾ ਪੌਂਡ ਹੈ ਔਰ ਇਹਦੇ ਜਿਹੜੀ ਬਾਕੀਆਤ ਨੇ ਅੱਜ ਕੀ ਸਾਲ ਦੇ ਵਿੱਚ ਨੇ। ਲਓ ਜੀ ਮੈਂ ਹੁਣ ਇਸ ਵੇਲੇ ਸਰੋਵਰ ਜਿਹੜਾ ਉਹਦੇ ਪੌਂਡ ਜਿਹੜਾ ਹੈਗਾ ਤਲਾਬ ਹੋ ਗਿਆ ਉਹ ਤੇ ਅੰਦਰ ਖੜਾ। ਇਹ ਤੁਹਾਨੂੰ ਦਿਖਾ ਰਿਹਾ ਜਿਹੜੇ ਇਹਦੇ ਨਾ ਇਹ ਉੱਤੇ ਛੱਤ ਜਿਹੜਾ ਪੁਲ ਬਣਿਆ ਇਹ ਜਾਂਦਾ ਸਿੱਧਾ ਉਹ ਮੰਦਰ ਸਾਹਿਬ, ਜਿਹੜਾ ਮਤਲਬ ਇਹ ਮੰਦਰ ਦੇ ਜਿਹੜਾ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕਿਆ। ਤੇ ਇਹ ਇਹਦੇ ਥੱਲੇ ਜਿਹੜੇ ਨਾ ਬਹੁਤ ਹੀ ਖੂਬਸੂਰਤ ਔਰ ਆਲੀਸ਼ਾਨ ਕਿਸਮ ਦੇ ਜਿਹੜੇ ਨਾ ਇਹ ਪਿਲਰਸ ਬਣੇ ਨੇ। ਆ ਦੇਖੋ ਤੁਸੀਂ, ਠੀਕ ਹੈ ਨਾ। ਕੋਈ ਲੈਂਟਰ ਨਹੀਂ ਇਹਦੇ 'ਚ ਪਿਆ ਦਾ, ਦੇਖ ਲਓ। ਆ ਦੇਖੋ ਸਿਰਫ ਇੱਟਾਂ ਲੱਗੀਆਂ ਨੇ ਤੇ ਮਸਾਲਾ ਲੱਗਿਆ ਵਿੱਚ, ਜਿਹੜਾ ਕਿ ਖਾਸ ਕਿਸਮ ਦਾ ਤੋਂ ਮਸਾਲਾ ਸੀਮੈਂਟ ਦੀ ਜਗ੍ਹਾ ਤੇ ਤਿਆਰ ਕੀਤਾ ਜਾਂਦਾ ਹੁੰਦਾ ਸੀ। ਚੂਨਾ ਵਗੈਰਾ ਔਰ ਕੁਛ ਦਾਲਾਂ, ਪਤਾ ਨਹੀਂ ਕੋਈ 13-14 ਚੀਜ਼ਾਂ ਦੱਸਦੇ ਨੇ ਕਿ ਪਾ ਕੇ ਬਣਾਇਆ ਜਾਂਦਾ ਹੁੰਦਾ ਸੀ। ਤੇ ਆ ਦੇਖੋ, ਦੇਖੋ ਜੀ ਇਹਦਾ ਇਹ ਜਿਹੜਾ ਬਣਾਵਟ ਹੈ ਨਾ, ਜਿਹੜੀ ਇਹਦਾ ਸਟਰਕਚਰ ਹੈ ਨਾ, ਉਹ ਵੇਖ ਕੇ ਲੱਗ ਰਿਹਾ ਹੈ ਕਿ ਆਪਣੇ ਦੌਰ ਦਾ ਨਹਾਇਤ ਖੂਬਸੂਰਤ ਇਹ ਸ਼ਾਹਕਾਰ ਬਣਿਆ, ਠੀਕ ਹੈ ਨਾ। ਜਿੱਥੇ ਹਿੰਦੂ ਕਮਿਊਨਿਟੀ ਦੇ ਲੋਕ ਉਹ ਆ ਕੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਹੋਣਗੇ। ਫਿਰ 1947 ਦੀ ਪਾਰਟੀਸ਼ਨ ਹੋ ਗਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਮੰਦਰ ਹੈ ਨਾ ਇਹ ਬੰਦ ਪਿਆ, ਕਿਉਂਕਿ ਇਸ ਪੂਰੇ ਇਲਾਕੇ 'ਚ ਹਿੰਦੂ ਕਮਿਊਨਿਟੀ ਦੀ ਕੋਈ ਕਮਿਊਨਿਟੀ ਨਹੀਂ ਹੈਗੀ, ਹਿੰਦੂ ਕਮਿਊਨਿਟੀ ਇਸ ਇਲਾਕੇ ਜਿਹੜਾ ਕਿ ਇੱਥੇ ਕੋਈ ਇਬਾਦਤ ਕਰ ਸਕੇ। ਆ ਦੇਖੋ ਜੀ, ਇਹ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਰਿਹਾ, ਤੁਸੀਂ ਅੰਦਾਜ਼ਾ ਲਗਾਓ ਕਿ ਆਪਣੇ ਦੌਰ ਤੱਕ ਕਿੰਨਾ ਖੂਬਸੂਰਤ ਔਰ ਬਹੁਤ ਹੀ ਵੱਡਾ ਮੰਦਰ। ਪਿੰਡ ਬੱਦੋ ਕੀ ਗੁਸਾਈਆਂ, ਜ਼ਿਲ੍ਹਾ ਗੁਜਰਾਂਵਾਲਾ। ਕਿਆ ਬਾਤ ਹੈ ਜੀ। ਇਹ ਜੋ ਏਰੀਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਇੱਕ ਸੈਪਰੇਟ ਇਹਨੂੰ ਪਰਦੇ ਵਾਲਾ ਕਹਿ ਲਓ, ਜਿੱਥੇ ਖਵਾਤੀਨ ਉਹ ਇਸ਼ਨਾਨ ਵਗੈਰਾ ਕਰਦੀਆਂ ਹੋਣਗੀਆਂ, ਇਹ ਵੀ ਉਸੇ ਤਰ੍ਹਾਂ ਹੀ ਜ਼ਬਰਦਸਤ ਕਿਸਮ ਦਾ ਇਹ ਆਲੇ ਨੇ ਜਿੱਥੋਂ ਮਤਲਬ ਕਿ ਪਾਣੀ ਇਹਦੇ ਵਿੱਚ ਰੇ ਕਰੇ। ਤੇ ਖਵਾਤੀਨ ਦੇ ਆਉਣ ਵਾਸਤੇ ਇਹ ਬਣੇ ਨੇ ਸਟੈਪਸ, ਇਧਰੋਂ ਦੀ ਇਹ 4 ਦੀਵਾਰੀਆਂ ਨੇ, ਇਹ ਪਾਣੀ ਦੇ ਸਟੈਪਸ ਨੇ, ਔਰ ਇੱਥੇ ਜਿਹੜਾ ਨਾ ਲੇਡੀਜ਼ ਖਵਾਤੀਨ ਉਹ ਆਪਣੀ ਜਿਸ ਮਜ਼ਹਬੀ ਰਸੂਮਾਤ ਅਦਾ ਕਰਦੀਆਂ ਹੋਣਗੀਆਂ। ਇਹ ਦੀਵਾਰ ਦੀ ਦੇਖੋ ਕਿੰਨੀ ਚੌੜੀ ਹੈ,
एक गेट, 2 3 4 गेठां दीवार जनाब। ਜਨਾਬ ਅੱਛਾ, ਇਹ ਜਨਾਬ ਉਹ ਖਾਲ ਹੈਗਾ ਜਿਹਦੇ ਵਿੱਚੋਂ ਪਾਣੀ ਲਿਆ ਕੇ ਨਾ ਇਸ ਸਾਈਡ ਤੋਂ, ਠੀਕ ਹੈ ਨਾ, ਇਧਰੋਂ ਪਾਣੀ ਪਤਾ ਨਹੀਂ ਕਿੱਧਰੋਂ ਇਧਰੋਂ ਨਹਿਰ ਤੋਂ ਹੁੰਦਾ ਸੀ ਤੇ ਇਹਦੇ ਵਿੱਚ ਆ ਕੇ ਤੇ ਇਹ ਸਰੋਵਰ ਤੇ ਜਾਂਦਾ ਹੁੰਦਾ ਸੀ। ਇਹ ਆ ਗਿਆ, ਇਹਦੇ ਨਾਲ ਭਰਿਆ ਜਾਂਦਾ ਹੁੰਦਾ ਸੀ। ਇਹ ਦੇਖੋ, ਠੀਕ ਹੈ ਨਾ, ਇਹਦੇ ਨਾਲ ਪਾਣੀ ਇੱਥੇ ਆ ਗਿਆ। ਇਹ ਤੁਸੀਂ ਦੇਖ ਸਕਦੇ ਜੀ ਖਸੂਸੀ ਮਨਾਜ਼ਰ ਬਦੋਕੀ ਗੁਸਾਈਆਂ ਦੇ ਜੀ ਟੈਂਪਲ, ਤੇ ਉਹਦੇ ਚਾਰੋਂ ਤਰਫ ਸਰੋਵਰ ਜਿਹੜਾ ਬਣਿਆ, ਤਾਲਾਬ ਬਣਿਆ। ਇਹ ਦੇਖੋ, ਇਹ ਕੋਲ ਦੇ ਕਬਰਸਤਾਨ ਦੇ ਰਾਈਟ ਸਾਈਡ ਤੇ ਮੁਸਲਿਮ ਕਮਿਊਨਿਟੀ ਦਾ ਕਬਰਸਤਾਨ ਹੈਗਾ। ਇਸ ਸਾਈਡ ਤੋਂ ਮੈਂ ਤੁਹਾਨੂੰ ਚੱਕਰ ਇੱਕ ਲਵਾ ਕੇ ਦਿਖਾ ਰਿਹਾ ਤਾਂ ਕਿ ਤੁਹਾਨੂੰ ਪਤਾ ਚੱਲੇ ਇਹ ਕਿਸ ਤਰ੍ਹਾਂ ਦਾ ਮੰਦਿਰ ਹੈਗਾ ਔਰ ਕਿਹੜੀ ਜਗ੍ਹਾ ਤੇ ਵਾਕਿਆ ਦਾ ਮੁਹੱਲੇ ਵਕੂ ਕੀ ਹੈ। अल्लाह हाफिज़।